अपडेट अमेरिका ਦਾ ਸ਼ਾਮ ਦਾ ਬੁਲੇਟਿਨ ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 15 ਤਰੀਕ ਆ ਤੇ ਦਿਨ ਮੰਗਲਵਾਰ ਆ ਤੇ ਸ਼ਾਮ ਦਾ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ, ਬੇਕਰਸਫੀਲਡ, ਅਵਤਾਰ ਸਿੰਘ ਮੰਜਲ, ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਭਵਨ ਸਿੰਘ, ਗੌਰਵ ਸਿੰਘ ਸੋਤਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰਕਿੰਗ ਫਰੈਜ਼ਨੋ, ਜਸਬੀਰ ਸਿੰਘ ਫੋਂਟੈਨਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਬਲਵਿੰਦਰ ਸਿੰਘ ਗੋਲਡੀ ਟਰਕਿੰਗ ਗ੍ਰੀਨਵੁੱਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਫੀਨਿਕਸ ਐਰੀਜ਼ੋਨਾ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਫੈਡਰਲ ਆਫਿਸਰ ਜਿਹੜੇ ਮਾਰਸ਼ਲ ਆ ਉਹ ਕੋਰਟ ਹਾਊਸ ਨੂੰ ਜਿਹੜਾ ਗਾਰਡ ਕਰ ਰਿਹਾ ਸੀ, ਉਹਦੇ 'ਤੇ ਗੋਲੀਆਂ ਚਲਾਈਆਂ ਗਈਆਂ। ਲੱਕਲੀ ਕਹਿੰਦੇ ਪਈ ਲਾਈਫ ਥ੍ਰੈਟਨਿੰਗ ਨਹੀਂ ਹੈਗੀਆਂ। ਅੱਜ ਸਵੇਰੇ 11:30 ਵਜੇ ਸੈਂਡਰਾ ਡੇ ਓਕੋਨਰ US ਜਿਹੜਾ ਕੋਰਟ ਹਾਊਸ ਆ ਉਹਦੇ ਬਾਹਰ ਫੀਨਿਕਸ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਉਹਦੇ ਉੱਤੇ। ਅਤੇ ਫੀਨਿਕਸ ਦੀ ਪੁਲਿਸ ਡਿਪਾਰਟਮੈਂਟ ਦੇ ਸਪੋਕਸਪਰਸਨ ਸਰਜੈਂਟ ਐਨ ਜਸਟਿਸ ਉਹਨਾਂ ਨੇ ਦੱਸਿਆ ਵੀ ਇੱਕ ਜਾਣੇ ਨੂੰ ਅਰੈਸਟ ਕੀਤਾ ਗਿਆ ਹੈਗਾ ਇਹਦੇ ਸੰਬੰਧ ਦੇ ਵਿੱਚ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਅੱਜ ਵਾਈਟ ਹਾਊਸ ਦੇ ਵਿੱਚ ਮਿਡਲ ਈਸਟ ਨੂੰ ਲੈ ਕੇ ਜਿਹੜੀ ਆ ਇਜ਼ਰਾਈਲ ਦੇ ਨਾਲ ਜਿਹੜੀ ਡੀਲ ਆ ਉਹ ਸਾਈਨ ਕੀਤੀ ਗਈ। ਯੂਨਾਈਟਿਡ ਅਰਬ ਐਮੀਰੇਟਸ ਅਤੇ ਬਹਿਰੀਨ ਅਤੇ ਇਜ਼ਰਾਈਲ ਦੇ ਦਰਮਿਆਨ ਤਿੰਨਾਂ ਦੇ ਜਿਹੜੇ ਲੀਡਰਸ ਦੇ ਦੁਆਰਾ ਸਾਂਝੇ ਤੌਰ ਦੇ ਉੱਤੇ ਜਿਹੜੀ ਇਹ ਡੀਲ ਆ ਉਹ ਕੀਤੀ ਗਈ ਹੈਗੀ ਆ। ਇਸ ਡੀਲ ਦੇ ਵਿੱਚ ਇਜ਼ਰਾਈਲ ਦੇ ਨਾਲ UAE ਅਤੇ ਬਹਿਰੀਨ ਨੇ ਆਪਣੇ ਜਿਹੜੇ ਰਿਲੇਸ਼ਨਸ ਆ, ਸੰਬੰਧ ਨੇ, ਉਹਨਾਂ ਨੂੰ ਨੋਰਮਲ ਠੀਕ ਜਿਹੜਾ ਆ ਉਹ ਕਰਨ ਦੀ ਤਵੱਜੋ ਇਸ ਦੇ ਵਿੱਚ ਦਿੱਤੀ ਆ। ਰਾਸ਼ਟਰਪਤੀ ਟਰੰਪ ਇਸ ਪੂਰੀ ਡੀਲ ਦਾ ਸਿਰ ਆਪਣੇ ਸਿਰ ਜਿਹੜਾ ਉਹ ਬੰਨ੍ਹ ਰਹੇ ਆ ਅਤੇ ਜਿਸ ਦੇ ਕਰਕੇ ਆਲਰੇਡੀ ਉਹਨਾਂ ਨੂੰ 2 ਵਾਰੀ ਜਿਹੜਾ ਆ ਉਹ ਨੋਮੀਨੇਟ ਵੀ ਕਰ ਦਿੱਤਾ ਗਿਆ ਹੈਗਾ ਆ। ਇਸ ਵਾਰ ਜਿਹੜੇ ਆਉਂਦੇ ਵਰ੍ਹੇ ਦੇ ਵਿੱਚ ਨੋਬਲ ਪੀਸ ਪੁਰਸਕਾਰ ਆ ਉਸ ਦੇ ਲਈ। ਇਸ ਮੌਕੇ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ, ਬਹਿਰੀਨ ਦੀ ਤਰਫੋਂ ਜਿਹੜੇ ਉਹਨਾਂ ਦੇ ਜਿਹੜੇ ਲੀਡਰ ਅਤੇ ਜਿਹੜੇ UAE ਦੇ ਲੀਡਰ ਜਿਹੜੇ ਉਹ ਮੌਜੂਦ ਸੀਗੇ। ਇਹ ਚੌਥਾ ਜਿਹੜਾ ਆ ਉਹ ਅਰਬ ਮੁਲਕ, 4 ਅਰਬ ਮੁਲਕ ਹੋ ਚੁੱਕੇ ਨੇ ਇਸਲਾਮਿਕ ਮੈਜੋਰਟੀ ਵਾਲੇ, ਜਿਨ੍ਹਾਂ ਨੇ ਇਜ਼ਰਾਈਲ ਦੇ ਨਾਲ ਇਹ ਸਮਝੌਤਾ ਜਿਹੜਾ ਉਹ ਕੀਤਾ ਆ। ਜਾਰਡਨ ਨੇ 1994 ਦੇ ਵਿੱਚ ਇਹ ਕਦਮ ਚੁੱਕਿਆ ਸੀ। 1994 ਤੋਂ ਲੈ ਕੇ ਫਿਰ 1979 ਤੱਕ ਇਕੱਲਾ ਹੀ ਮੁਲਕ 1979 ਦੇ ਵਿੱਚ ਜਿਹੜਾ ਇਜਿਪਟ ਸੀਗਾ, ਫਿਰ ਜਿਹੜੇ ਆ ਉਹ ਜਾਰਡਨ, ਅਤੇ ਅੱਜ ਜਿਹੜਾ UAE ਅਤੇ ਬਹਿਰੀਨ ਜਿਹੜੇ ਇਹਨਾਂ ਦੋਨਾਂ ਮੁਲਕਾਂ ਨੇ ਇਜ਼ਰਾਈਲ ਦੇ ਨਾਲ ਜਿਹੜੇ ਆਪਣੇ ਸੰਬੰਧ ਆ ਉਹਨਾਂ ਨੂੰ ਠੀਕ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਇਹ ਇੱਕ ਵੱਡਾ ਜਿਹੜਾ ਕਦਮ ਆ ਮਿਡਲ ਈਸਟ ਦੇ ਲਈ। ਬਹੁਤ ਸਾਰੀਆਂ ਪੀਸ ਟਰੀਟੀਜ਼ ਜਿਹੜੀਆਂ ਆ ਉਹ ਹੁੰਦੀਆਂ ਰਹੀਆਂ ਜਾਂ ਉਹਨਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਆ, ਪਰ ਹੁਣ ਪਹਿਲੀ ਵਾਰੀ ਹੋਇਆ ਵੀ 2 ਮੁਲਕਾਂ ਨੇ ਇਜ਼ਰਾਈਲ ਦੇ ਨਾਲ ਆਪਣੇ ਜਿਹੜੇ ਆ ਸੰਬੰਧ ਆ ਉਹਨਾਂ ਨੂੰ ਹੁਣ ਠੀਕ ਕੀਤਾ ਹੈਗਾ ਆ। ਪੈਲਸਤੀਨ ਦੇ ਨਾਲ ਇਜ਼ਰਾਈਲ ਦੀ ਜਿਹੜੀ ਆ ਉਹ ਮੁੱਢ ਤੋਂ ਹੀ ਜਿਹੜੀ ਕਹਿ ਲਓ ਵੀ ਸਿੰਘ ਜਿਹੜੇ ਉਹ ਫਸੇ ਆ। ਕਿਸੇ ਟਾਈਮ ਦੇ ਉੱਤੇ ਜਿੰਨਾ ਵੀ ਇਹ ਇਲਾਕਾ ਸੀ ਪੈਲਸਤੀਨ ਦੇ ਅਧੀਨ ਸੀਗਾ, ਪਰ ਹੌਲੀ ਹੌਲੀ ਉਹਨਾਂ ਦਾ ਇਲਾਕਾ ਜਿਹੜਾ ਖੁਰਦਾ ਗਿਆ ਅਤੇ ਹੁਣ ਬਹੁਤ ਹੀ ਘੱਟ ਥਾਂ ਦੇ ਉੱਤੇ ਜਿਹੜੇ ਪੈਲਸਤੀਨੀ ਆ ਉਹ ਰਹਿ ਗਏ ਨੇ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ABC ਦੇ ਉੱਤੇ ਇੱਕ ਟਾਊਨ ਹਾਲ ਮੀਟਿੰਗ ਹੋਊਗੀ, ਜਿਹਦੇ ਵਿੱਚ 90 ਮਿੰਟ ਦੇ ਦੌਰਾਨ ਉਹ ਕਹਿੰਦੇ ਵੀ ਕੁਐਸਚਨਸ ਲੈਣਗੇ ਜਿਹੜੇ ਅਨਕਮਿਟਡ ਵੋਟਰਸ ਹੈਗੇ ਆ। ਅਤੇ ABC ਨਿਊਜ਼ ਦੇ ਚੀਫ ਐਂਕਰ ਜਾਰਜ ਸਟੈਪਨੈਪਲਸ ਜਿਹੜੇ ਹੈਗੇ ਆ ਉਹ 2020 ਈਵੈਂਟ ਪ੍ਰੈਜ਼ੀਡੈਂਟ ਐਂਡ ਦਾ ਪੀਪਲ ਜਿਹੜੀ ਉੱਥੇ ਨੈਸ਼ਨਲ ਕੌਂਸਟੀਟਿਊਸ਼ਨ ਸੈਂਟਰ ਫਿਲਡੈਲਫੀਆ ਦੇ ਵਿੱਚ ਹੈਗਾ, ਉੱਥੇ ਇਹ ਪ੍ਰੋਗਰਾਮ ਕਰਨਗੇ। ਇਹਦੇ ਸੰਬੰਧ ਦੇ ਵਿੱਚ ਜਿਹੜੇ ਅਨਕਮਿਟਡ ਵੋਟਰਸ ਹੈਗੇ ਆ ਉਹਨਾਂ ਦੇ ਕੋਲ ਮੌਕਾ ਹੋਊਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਕੁਐਸਚਨ ਪੁੱਛਣ ਦਾ, ਖਾਸ ਕਰਕੇ ਕਰੋਨਾ ਵਾਇਰਸ ਪੈਂਡੈਮਿਕ ਨੂੰ ਲੈ ਕੇ, ਇਕਨੋਮਿਕ ਰਿਕਵਰੀ ਨੂੰ ਲੈ ਕੇ, ਰੇਸ਼ੀਅਲ ਜਸਟਿਸ ਅਤੇ ਕਲਾਈਮੇਟ ਚੇਂਜ ਨੂੰ ਲੈ ਕੇ। ਜੀ, ਉੱਧਰ ਜਿਹੜਾ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਲੈਕਸ਼ਨਸ ਦੇ ਮਾਮਲੇ ਦੇ ਵਿੱਚ ਪਹਿਲੀ ਵਾਰੀ 250 ਦੇ ਅਤੇ ਸਾਲਾਂ ਦੇ ਇਤਿਹਾਸ ਦੇ ਵਿੱਚ
ਇੱਕ ਜਿਹੜੀ ਸਾਇੰਟੀਫਿਕ ਅਮਰੀਕਨ ਐਸੋਸੀਏਸ਼ਨ ਆ ਉਹਨਾਂ ਦੇ ਦੁਆਰਾ ਕਿਸੇ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਨੂੰ ਅੰਡੋਰਸ ਕੀਤਾ ਗਿਆ ਆ। ਸੋ ਸਾਇੰਟੀਫਿਕ ਅਮਰੀਕਨ ਜਿਹੜੀ ਮੈਗਜ਼ੀਨ ਆ ਉਹਨਾਂ ਦੇ ਅਕਤੂਬਰ ਦੇ ਇਸ਼ੂ ਦੇ ਵਿੱਚ ਉਹਨਾਂ ਨੇ ਪ੍ਰੈਜ਼ੀਡੈਂਸ਼ੀਅਲ ਅੰਡੋਰਸਮੈਂਟ ਕੀਤੀ ਆ ਅਤੇ ਉਹਨਾਂ ਨੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਜੋ ਬਾਈਡਨ ਆ ਉਹਨਾਂ ਨੂੰ ਜਿਹੜਾ ਇਹ ਅੰਡੋਰਸ ਕੀਤਾ ਹੈਗਾ ਆ। ਆਪਾਂ ਦੇਖ ਰਹੇ ਹਾਂ ਵੀ ਰਾਸ਼ਟਰਪਤੀ ਟਰੰਪ ਜਿਹੜੇ ਕਲਾਈਮੇਟ ਚੇਂਜ ਦੇ ਮੁੱਦੇ ਤੋਂ ਉਸ ਨੂੰ ਉਹ ਨਹੀਂ ਮੰਨਦੇ ਅਤੇ ਆਲਰੇਡੀ ਆਪਾਂ ਦੇਖਿਆ ਵੀ ਪੈਰਿਸ ਦੀ ਜਿਹੜੀ ਕਲਾਈਮੇਟ ਚੇਂਜ ਅਕੋਰਡ ਸੀਗਾ ਉਸ ਦੇ ਵਿੱਚੋਂ ਵੀ ਅਮਰੀਕਾ ਨੂੰ ਉਹਨਾਂ ਨੇ ਜਿਹੜਾ ਬਾਹਰ ਜਿਹੜਾ ਉਹ ਕੱਢ ਲਿਆ ਸੀਗਾ। ਸੋ ਕਹਿੰਦੇ ਵੀ ਇਹ ਪਹਿਲੀ ਵਾਰੀ ਹੋਇਆ ਵੀ ਸਾਇੰਸਦਾਨਾਂ ਨੇ ਇਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਦੇ ਖਿਲਾਫ ਅਤੇ ਉਹਨਾਂ ਦੇ ਵਿਰੋਧੀ ਨੂੰ ਜਿਹੜਾ ਆ ਉਹ ਅੰਡੋਰਸ ਕੀਤਾ ਆ। ਉਹਨਾਂ ਨੇ ਆਪਣੇ 1400 ਸ਼ਬਦਾਂ ਦੇ ਐਡੀਟੋਰੀਅਲ ਦੇ ਵਿੱਚ ਇਹ ਵੀ ਗੱਲ ਆਖੀ ਵੀ ਜਿਹੜੇ ਸਬੂਤ ਅਤੇ ਜਿਹੜੀ ਸਾਇੰਸ ਆ ਉਹ ਇਹ ਦਿਖਾਉਂਦੀ ਆ ਵੀ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਅਮਰੀਕਾ ਅਤੇ ਉਹਨਾਂ ਦੇ ਲੋਕਾਂ ਦੀ ਜਿਹੜੀ ਛਵੀ ਆ ਉਸ ਨੂੰ ਡੈਮੇਜ ਕੀਤਾ ਆ ਅਤੇ ਉਹ ਬਾਰ-ਬਾਰ ਜਿਹੜੇ ਸਬੂਤ ਅਤੇ ਸਾਇੰਸ ਆ ਉਹਨਾਂ ਨੂੰ ਉਹ ਰਿਜੈਕਟ ਕਰਦੇ ਆ ਰਹੇ ਆ। ਸੋ ਇਸ ਕਰਕੇ ਅਸੀਂ ਜਿਹੜੇ ਉਹਨਾਂ ਦੇ ਵਿਰੋਧੀ ਆ ਜੋ ਬਾਈਡਨ ਆ ਉਸ ਨੂੰ ਅੰਡੋਰਸ ਕਰਨ ਜਾ ਰਹੇ ਆ ਅਤੇ ਕਹਿੰਦੇ ਵੀ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਜਿਹੜੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਆ ਉਸ ਦੇ ਵੀ ਬਹੁਤ ਸਾਰੇ ਜਿਹੜੇ ਇਨਵਾਇਰਮੈਂਟਲ ਕਾਨੂੰਨ ਸੀਗੇ ਜਾਂ ਨਿਯਮ ਸੀਗੇ ਉਹਨਾਂ ਨੂੰ ਜਿਹੜੇ ਉਹ ਵਾਪਸ ਲੈ ਲਿਆ ਸੀ। ਜੀ, ਅਗਲੀ ਖਬਰ ਜਿਹੜੀ ਆ ਉਹ ਲੂਸਵਿਲ ਤੋਂ ਆ ਰਹੀ ਆ, ਜਿੱਥੇ ਕਿ ਜਿਹੜਾ ਉੱਥੇ ਦੀ ਪੁਲਿਸ ਡਿਪਾਰਟਮੈਂਟ ਆ ਅਤੇ ਸਿਟੀ ਨੇ ਵਰੀਓਨਾ ਟੇਲਰ ਦੀ ਫੈਮਿਲੀ ਦੇ ਨਾਲ ਜਿਹੜੀ ਹਿਸਟੋਰਿਕ ਕਹਿੰਦੇ ਸੈਟਲਮੈਂਟ ਕਰ ਲਈ ਆ $12 ਮਿਲੀਅਨ ਦੇ ਵਿੱਚ। ਇਸ ਬੀਬੀ ਨੂੰ ਜਿਹੜਾ ਆ ਪੁਲਿਸ ਵੱਲੋਂ ਜਿਹੜਾ ਆ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਸੀ। ਇਸ ਦੇ ਸੰਬੰਧ ਦੇ ਵਿੱਚ $12 ਮਿਲੀਅਨ ਉਸ ਜਿਹੜੀ ਹੈਗੀ ਆ ਬੀਬੀ ਦੇ ਪਰਿਵਾਰ ਨੂੰ ਜਾਏਗਾ ਅਤੇ ਉਸ ਤੋਂ ਬਾਅਦ ਜਿਹੜੇ ਪੁਲਿਸ ਰਿਫੋਰਮ ਦੇ ਲਈ ਜਿਹੜਾ ਮਨੀ ਸਪੈਂਡ ਹੋਊਗਾ, ਸੋਸ਼ਲ ਵਰਕਰਸ ਹਾਇਰ ਕੀਤੇ ਜਾਣਗੇ ਅਤੇ ਕਹਿੰਦੇ ਵੀ ਜਿਹੜੀ ਸਿਟੀ ਦੇ ਵਿੱਚ ਪੁਲਿਸ ਵਾਲੇ ਆ ਉਹਨਾਂ ਨੂੰ ਉਸ ਏਰੀਏ ਦੇ ਵਿੱਚ ਜਿਹੜਾ ਆ ਰਹਿਣ ਦੇ ਲਈ ਸਪੈਸ਼ਲ ਪ੍ਰੋਗਰਾਮ ਸੈੱਟ ਕੀਤਾ ਜਾਊਗਾ ਤਾਂ ਕਿ ਉਹ ਉਸ ਏਰੀਏ ਵਿੱਚ ਰਹਿਣ, ਤਾਂ ਕਿ ਲੋਕਲ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਉਹ ਨੇੜਿਓਂ ਜਾਣ ਸਕਣ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ CNBC ਦਾ ਜਿਹੜਾ ਇੱਕ ਹੋਸਟ ਜਿਮ ਕ੍ਰੇਮਰ ਉਹਨਾਂ ਨੇ ਜਿਹੜੇ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਆ ਉਸ ਨੂੰ ਇੱਕ TV ਇੰਟਰਵਿਊ ਦੇ ਦੌਰਾਨ ਕ੍ਰੇਜ਼ੀ ਨੈਂਸੀ ਕਹਿ ਕੇ ਜਿਹੜਾ ਆ ਉਹ ਪੁਕਾਰਿਆ ਅਤੇ ਉਹਨੇ ਕਈ ਕਹਿੰਦੇ ਟਵੀਟਸ ਵੀ ਜਿਹੜੇ ਆ ਉਸ ਤੋਂ ਬਾਅਦ ਦੇ ਵਿੱਚ ਇਹ ਆਪਣੇ ਇਸ ਐਕਸ਼ਨ ਦੇ ਲਈ ਜਿਹੜੇ ਕੀਤੇ ਅਤੇ ਫਿਰ ਬਾਅਦ ਦੇ ਵਿੱਚ ਕਹਿੰਦੇ ਵੀ ਉਸ ਨੇ ਅਪੋਲੋਜਾਈਜ਼ ਮਾਫੀ ਵੀ ਜਿਹੜੀ ਆ ਉਹ ਮੰਗੀ ਹੈਗੀ ਆ। ਜਿਹੜੀ ਨੈਂਸੀ ਪਲੋਸੀ ਅੱਜ CNBC ਦੇ ਉੱਤੇ ਜਿਹੜੇ ਉਹ ਪਹੁੰਚੀ ਸੀਗੀ ਕਰੋਨਾ ਵਾਇਰਸ ਰਿਲੀਫ ਲੈਜਿਸਲੇਸ਼ਨ ਨੂੰ ਜਿਹੜਾ ਉਹ ਲੈ ਕੇ, ਅਤੇ ਉਸੇ ਦੌਰਾਨ ਹੀ ਜਿਹੜੇ ਜਿਮ ਕ੍ਰੇਮਰ ਆ ਉਹਨਾਂ ਨੇ ਇਸ ਨੂੰ ਕ੍ਰੇਜ਼ੀ ਨੈਂਸੀ ਕਹਿ ਕੇ ਜਿਹੜਾ ਇਹ ਪੁਕਾਰਿਆ। ਜ਼ਿਆਦਾਤਰ ਇੱਦਾਂ ਦਾ ਜਿਹੜਾ ਇਹ ਸ਼ਬਦ ਆ ਉਹ ਆਪਾਂ ਆਪਣੇ ਰਾਸ਼ਟਰਪਤੀ ਦੇ ਮੁੱਖੋਂ ਜਿਹੜੇ ਉਹ ਸੁਣਨ ਨੂੰ ਮਿਲਦੇ ਹੁੰਦਾ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਦੀ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੀ ਅੱਗ ਲੱਗੀ ਹੋਈ ਆ ਉਹਨੂੰ ਲੈ ਕੇ ਆ। ਕਹਿੰਦੇ ਵੀ ਜਿਹੜਾ ਫਾਇਰ ਸੀਜ਼ਨ ਆ ਕੈਲੀਫੋਰਨੀਆ, ਓਰੇਗਨ ਅਤੇ ਵਾਸ਼ਿੰਗਟਨ ਤਿੰਨਾਂ ਸਟੇਟਾਂ ਦੇ ਵਿੱਚ ਇਸ ਵਾਰੀ ਸਭ ਤੋਂ ਜ਼ਿਆਦਾ ਭਿਆਨਕ ਹੋ ਨਿਬੜਿਆ ਹੈਗਾ। 5 ਮਿਲੀਅਨ ਤੋਂ ਵੱਧ ਜਿਹੜੇ ਏਕੜਸ ਹੈਗੇ ਆ ਉਹ ਸੜ ਕੇ ਸਵਾਹ ਹੋ ਗਏ ਹੈਗੇ ਆ। ਪਿਛਲੇ 10 ਸਾਲਾਂ ਦਾ ਜਿਹੜਾ ਰੈਕਡ ਆ ਉਹ ਤੋੜਿਆ ਗਿਆ ਆ ਅੱਗਾਂ ਨੇ ਵੱਖ-ਵੱਖ ਜਗ੍ਹਾ ਦੇ ਉੱਤੇ, ਅਤੇ 35 ਤੋਂ ਵੱਧ ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ ਇੱਕ ਪਿਊ ਰਿਸਰਚ ਦੀ ਨਵੀਂ ਹਰਜੋਤ ਸਿੰਘ ਜੀ ਸਾਹਮਣੇ ਆਈ ਆ ਉਹਨਾਂ ਦਾ ਪੋਲ, ਜਿਸ ਦੇ ਵਿੱਚ ਉਹਨਾਂ ਨੇ 13 ਵੱਖ-ਵੱਖ ਜਿਹੜੇ ਫੋਰਨ ਦੇ ਨੇਸ਼ਨਸ ਆ ਜਿਹੜੀਆਂ ਵੈਲਦੀ ਡੈਮੋਕ੍ਰੇਸੀਜ਼ ਹੈਗੀਆਂ ਆ ਜਾਂ ਕਹਿ ਲਓ ਵੀ ਵੈਸਟਰਨ ਉਹ ਕੰਟਰੀਜ਼ ਜਿਹੜੀਆਂ ਵਿਕਸਿਤ ਮੰਨੀਆਂ ਜਾਂਦੀਆਂ ਆ ਉਹਨਾਂ ਦੇ ਵਸਿੰਦਿਆਂ ਨੂੰ ਉਹਨਾਂ ਨੇ ਜਿਹੜੇ ਸਵਾਲ ਜਿਹੜੇ ਉਹ ਕੀਤੇ, ਖਾਸ ਕਰਕੇ ਕਰੋਨਾ ਵਾਇਰਸ ਦੇ ਰਿਸਪੌਂਸ ਜਿਹੜੇ ਉਹਨੂੰ ਲੈ ਕੇ ਉਹਨਾਂ ਨੇ ਆਪਣੀ ਇਸ ਰਿਸਰਚ ਦੇ ਵਿੱਚ ਇਹ ਪਾਇਆ ਵੀ ਤਕਰੀਬਨ 74% ਜਿਹੜੇ ਲੋਕ ਸੀ ਜਿਨ੍ਹਾਂ ਨੇ ਰਿਸਰਚ ਦੇ ਵਿੱਚ ਹਿੱਸਾ ਲਿਆ, ਪੋਲਸ ਦੇ ਵਿੱਚ ਹਿੱਸਾ ਲਿਆ, ਉਹਨਾਂ ਨੇ ਆਪਣੇ ਮੁਲਕ ਨੂੰ ਜਿਹੜਾ ਗੁੱਡ ਜਿਹੜਾ ਆ ਉਹ ਰਿਸਪੌਂਸ ਦਾ ਜਿਹੜਾ ਉਹ ਦਿੱਤਾ। ਪਰ ਇੱਕ ਓਵਰਆਲ ਜਿਹੜਾ ਦੇਖਿਆ ਗਿਆ ਵੀ ਅਮਰੀਕਾ ਨੂੰ ਉਹਨਾਂ ਨੇ ਸਾਰਿਆਂ ਨੇ ਹੀ ਜਿਹੜਾ ਉਹ ਭੰਡਿਆ। 84% ਇਹ 13 ਮੁਲਕਾਂ ਦੇ ਵੱਖ-ਵੱਖ ਲੋਕ ਉਹਨਾਂ ਨੇ ਕਿਹਾ ਵੀ ਅਮਰੀਕਾ ਦਾ ਰਿਸਪੌਂਸ ਜਿਹੜਾ ਆ ਉਹ ਬੈਡ ਰਿਹਾ ਹੈਗਾ ਆ। ਸੋ ਇਸੇ ਤਰੀਕੇ ਦੇ ਨਾਲ ਕਹਿੰਦੇ ਵੀ ਓਵਰਆਲ ਅਮਰੀਕਾ ਦੀ ਇੱਕ ਨੈਗੇਟਿਵ ਛਵੀ ਜਿਹੜੀ ਆ ਲੋਕਾਂ ਦੇ ਵਿੱਚ ਇਹ ਫੈਲੀ ਹੋਈ ਆ।
ਇਹ ਇਕੱਲੇ ਹੀ ਨਹੀਂ, ਹੋਰ ਵੀ ਬਹੁਤ ਸਾਰੇ ਜਿਹੜੇ ਐਲਾਈਜ਼ ਦੇ ਵਿੱਚ ਅਮਰੀਕਾ ਦੀ ਓਵਰਆਲ ਛਵੀ ਦੇ ਵਿੱਚ ਗਿਰਾਵਟ ਆ ਉਹ ਦੇਖੀ ਗਈ ਆ। ਬ੍ਰਿਟੇਨ ਦੇ ਵਿੱਚ ਇੱਕ ਟਾਈਮ ਦੇ ਉੱਤੇ 83% ਲੋਕ ਅਮਰੀਕਾ ਨੂੰ ਪੋਜ਼ਿਟਿਵਲੀ ਜਿਹੜੇ ਉਹ ਦੇਖਦੇ ਸੀ, ਜਿਹੜੀ ਕਿ ਹੁਣ 2020 ਦੇ ਵਿੱਚ ਘਟ ਕੇ 41% ਰਹਿ ਗਈ ਆ। ਜਰਮਨੀ ਦੇ ਵਿੱਚ 78% ਸਨ 2000 ਦੇ ਵਿੱਚ ਅਮਰੀਕਾ ਨੂੰ ਪੋਜ਼ਿਟਿਵ ਨਜ਼ਰ ਨਾਲ ਦੇਖਦੇ ਸੀ, ਜਿਹੜਾ ਕਿ ਹੁਣ ਘਟ ਕੇ ਮਹਿਜ 26% ਦੇ ਉੱਤੇ ਆ ਗਿਆ ਆ। ਜੀ, ਅਗਲੀ ਖਬਰ ਵੱਲ ਚਲੀਏ, ਜਿਹੜੀ ਆ ਏਅਰਲਾਈਨਸ ਨੂੰ ਲੈ ਕੇ ਆ। ਕਹਿੰਦੇ ਅੱਜ ਕੱਲ੍ਹ ਜਿਹੜੇ ਪੈਸੰਜਰਸ ਆ ਏਅਰਲਾਈਨ ਦੇ, ਉਹ ਬਹੁਤ ਰੂਡ ਜਿਹੜੇ ਚੱਲ ਰਹੇ ਹੈਗੇ ਆ। ਫਲਾਈਟ ਅਟੈਂਡੈਂਟਸ ਜਾਂ ਜਿਹੜਾ ਸਟਾਫ ਹੈਗਾ ਏਅਰਲਾਈਨਸ ਦਾ, ਉਹਨਾਂ ਦੇ ਨਾਲ ਉਹਨਾਂ ਦੇ ਉੱਤੇ ਆਲਰੇਡੀ ਬਹੁਤ ਜ਼ਿਆਦਾ ਪ੍ਰੈਸ਼ਰ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਏਅਰਲਾਈਨਸ ਦੇ ਜਿਹੜਾ ਸਟਾਫ ਆ ਉਹ ਲੇ ਆਫ ਹੋਣ ਦੇ ਕਗਾਰ 'ਤੇ ਆ, ਕਿਉਂਕਿ ਸਤੰਬਰ 30 ਤੱਕ ਫੈਡਰਲ ਗਵਰਨਮੈਂਟ ਵੱਲੋਂ ਜਿਹੜੀ ਮਨੀ ਆ ਉਹ ਦਿੱਤੀ ਗਈ ਸੀ ਏਅਰਲਾਈਨਸ ਨੂੰ ਰਨ ਕਰਨ ਦੇ ਲਈ। ਕਹਿੰਦੇ ਪਈ ਇੱਕ ਅਮਰੀਕਨ ਏਅਰਲਾਈਨ ਦੇ ਵਿੱਚ ਪੈਸੰਜਰ ਨੇ ਜਿਹੜੀ ਉੱਥੇ ਸੀਗੀ ਫਲਾਈਟ ਅਟੈਂਡੈਂਟ, ਉਹਨੂੰ ਬਹੁਤ ਹੀ ਗਲਤ ਜਿਹੜਾ ਨੋਟ ਆ ਉਹ ਲਿਖ ਕੇ ਦਿੱਤਾ ਵੀ ਜੇ ਤੂੰ ਇੱਥੇ ਨਾ ਕੰਮ ਕਰਦੀ ਹੁੰਦੀ ਤਾਂ ਇੱਕ ਮੋਟਲ ਦੇ ਵਿੱਚ ਤੂੰ ਰੂਮ ਸਾਫ਼ ਕਰਨਾ ਸੀ ਤਾਂ $2 ਜਾਂ ਮੈਥ ਦੀ ਜਿਹੜੀ ਤੈਨੂੰ ਟਿਪ ਮਿਲਣੀ ਸੀ। ਸੋ ਇਸੇ ਤਰ੍ਹਾਂ ਇੱਕ ਹੋਰ ਫਸਟ ਕਲਾਸ ਦੇ ਵਿੱਚ ਕਹਿੰਦੇ ਪਈ ਇੱਕ ਪੈਸੰਜਰ ਨੇ ਬਹੁਤ ਜ਼ਿਆਦਾ ਜਿਹੜਾ ਆ ਫਲਾਈਟ ਅਟੈਂਡੈਂਟਸ ਨੂੰ ਤੰਗ ਕੀਤਾ। ਸੋ ਜਿਹੜੇ ਆ ਮੇਰੇ ਖਿਆਲ ਨਾਲ ਟੈਂਪਰ ਆਪਣਾ ਲੂਜ਼ ਕਰੀ ਜਾਂਦੇ, ਅਗਲੇ ਦੀ ਪੋਜੀਸ਼ਨ ਜਿਹੜਾ ਜੋਬ ਕਰ ਰਿਹਾ ਉਹ ਨਹੀਂ ਦੇਖ ਰਿਹਾ। ਹਰ ਇੱਕ ਜਾਣੇ ਜੇ ਘਰੋਂ ਸੱਤਿਆ ਤੇ ਭਾਈ ਬਾਕੀ ਬਾਹਰਲੇ ਲੋਕਾਂ ਦੇ ਉੱਤੇ ਗੁੱਸਾ ਜਿਹੜਾ ਉਹ ਨਾ ਕੱਢੋ। ਇੱਦਾਂ ਜਿਹੜੀ ਗੱਲ ਬਣਨੀ ਨਹੀਂ ਆ। ਇਹ ਤਾਂ ਸਮਾਂ ਆ, ਮਾੜਾ ਸਮਾਂ ਆਇਆ ਆ, ਲੰਘ ਜਾਂਦਾ ਹੁੰਦਾ ਆ, ਕੋਈ ਐਸੀ ਗੱਲ ਨਹੀਂ ਆ। ਥੋੜ੍ਹਾ ਸਬਰ ਸੰਤੋਖ ਜਿਹੜਾ ਉਹ ਰੱਖਣ ਦੀ ਜ਼ਰੂਰਤ ਹੈਗੀ ਆ। ਸਿੰਗਾਪੁਰ ਜਿਹੜਾ ਕਿ ਸੈਲਾਨੀਆਂ ਦੇ ਲਈ ਇੱਕ ਆਕਰਸ਼ਕ ਕੇਂਦਰ ਹੁੰਦਾ ਸੀ, ਖਿੱਚ ਦਾ ਕੇਂਦਰ ਹੁੰਦਾ ਸੀ, ਜਦੋਂ ਤੋਂ ਕਰੋਨਾ ਵਾਇਰਸ ਹੋਇਆ ਆ ਆਪਾਂ ਦੇਖ ਰਹੇ ਹਾਂ ਵੀ ਉਹਨਾਂ ਦੀ ਟੂਰਿਜ਼ਮ ਇੰਡਸਟਰੀ, ਹੋਰ ਵੀ ਬਹੁਤ ਸਾਰੇ ਮੁਲਕਾਂ ਦੀ ਇੰਡਸਟਰੀ ਦੇ ਉੱਤੇ ਕਾਫੀ ਘਾਟਾ ਜਿਹੜਾ ਉਹ ਪਿਆ ਹੈਗਾ ਆ। ਕਹਿੰਦੇ ਸਿੰਗਾਪੁਰ ਦੇ ਵਿੱਚ ਜਦੋਂ ਸ਼ੁਰੂਆਤੀ ਮਹੀਨਾ ਸੀ ਜਨਵਰੀ ਦਾ, 1.69 ਮਿਲੀਅਨ ਜਿਹੜੇ ਵਿਜ਼ਿਟਰ ਜਿਹੜੇ ਉਹ ਉੱਥੇ ਆਏ ਹੈਗੇ ਆ। ਅਤੇ ਪਰ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ 99% ਵਿਜ਼ਿਟਰ ਕਾਊਂਟ ਜਿਹੜਾ ਆ ਉਹ ਉਹਨਾਂ ਦਾ ਘਟ ਗਿਆ ਹੈਗਾ। ਅਤੇ ਹੁਣ ਕਹਿੰਦੇ ਵੀ ਉਹ ਆਪਣੇ ਪੱਧਰ ਦੇ ਉੱਤੇ ਇੰਟਰਨਲੀ ਚਾਹੁੰਦੇ ਨੇ ਵੀ ਜਿਹੜਾ ਲੋਕਲ ਡੋਮੈਸਟਿਕ ਟੂਰਿਜ਼ਮ ਆ ਉਸ ਨੂੰ ਵਧਾਵਾ ਦਿੱਤਾ ਜਾਵੇ, ਵੀ ਬਾਹਰੋਂ ਤਾਂ ਲੋਕ ਜੇ ਨਹੀਂ ਆ ਰਹੇ ਤਾਂ ਘੱਟੋ ਘੱਟ ਅੰਦਰੂਨੀ ਤੌਰ ਦੇ ਉੱਤੇ ਉੱਥੇ ਲੋਕ ਘੁੰਮਣ ਫਿਰਨ, ਤਾਂ ਜੋ ਇਕੋਨਮੀ ਜਿਹੜੀ ਆ ਉਹਨਾਂ ਦੀ ਸਟਰੋਂਗ ਹੋ ਸਕੇ। ਅਤੇ ਖਾਸ ਕਰਕੇ ਜਿਹੜੇ ਸੈਲਾਨੀਆਂ ਦੇ ਨਾਲ ਸੰਬੰਧਿਤ ਸ਼ਹਿਰ ਨੇ, ਟਾਊਨਸ ਨੇ, ਉਹਨਾਂ ਦੇ ਵਿੱਚ ਮੁੜ ਜਿਹੜੀ ਚਹਿਲ ਕਦਮੀ ਆ ਉਹ ਆ ਸਕੇ। ਜੀ, ਅਗਲੀ ਖਬਰ ਵੱਲ ਚਲੀਏ, ਜਿਹੜੀ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਨਾਲ ਰਿਲੇਟਡ ਆ। ਪ੍ਰੈਜ਼ੀਡੈਂਟ ਟਰੰਪ ਨੇ ਅੱਜ ਜਿਹੜਾ ਕੈਨੇਡਾ ਤੋਂ ਐਲੂਮੀਨੀਅਮ USA ਦੇ ਵਿੱਚ ਆਉਂਦਾ, ਉਹਦੇ ਉੱਤੇ ਜਿਹੜਾ 10% ਟੈਰਿਫ ਸੀ ਉਸ ਨੂੰ ਰਿਮੂਵ ਕਰਨ ਦੀ ਜਿਹੜੀ ਗੱਲ ਕੀਤੀ ਆ। ਉਹ ਕਹਿੰਦੇ ਵੀ ਜਿਹੜਾ ਟੈਰਿਫ ਹੈਗਾ ਆ ਅਸੀਂ ਆਲਰੇਡੀ ਡਿਸੀਜਨ ਬਣਾ ਲਿਆ, ਉਹ 10% ਕੈਨੇਡੀਅਨ ਐਲੂਮੀਨੀਅਮ ਦੇ ਉੱਤੇ ਨਹੀਂ ਲਾਇਆ ਜਾਏਗਾ। ਕਹਿੰਦੇ ਇਹ ਵੀ ਪਤਾ ਚੱਲਿਆ ਸੀ ਵੀ ਕੈਨੇਡਾ ਗਵਰਨਮੈਂਟ ਵੀ ਸੋਚ ਰਹੀ ਸੀ ਵੀ ਜੇ ਸਾਡੇ ਉੱਤੇ ਟੈਰਿਫ ਲਾਇਆ ਜਾਂਦਾ ਤਾਂ ਅਸੀਂ ਵੀ ਜਿਹੜਾ ਆ ਹੋਰ US ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਉੱਤੇ ਟੈਰਿਫ ਲਾ ਸਕਦੇ ਹਾਂ। ਜੀ, ਉੱਧਰ ਲੂਜ਼ੀਆਨਾ ਗਲਫ ਕੋਸਟ ਵਾਲੇ ਪਾਸੇ ਜੇ ਦੱਸਦੇ ਜਾਈਏ, ਹਰੀਕੇਨ ਸੈਲੀ ਜਿਹੜਾ ਆ ਉਹ ਗਲਫ ਕੋਸਟ ਵੱਲ ਕਹਿੰਦੇ ਆ ਉਹ ਵੱਧ ਰਿਹਾ ਹੈਗਾ ਆ। ਅਤੇ ਗਲਫ ਕੋਸਟ ਦੇ ਉੱਤੇ ਕਹਿੰਦੇ ਵੀ ਇਸ ਦਾ ਅਸਰ ਆਲਰੇਡੀ ਦਿਖਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। ਕਾਫੀ ਭਾਰੀ ਮੀਂਹ ਅਤੇ ਹੌਲੀ ਹੌਲੀ ਪਾਣੀ ਜਿਹੜਾ ਆ ਉਹ ਸਮੁੰਦਰ ਦਾ ਚੜ੍ਹ ਕੇ ਜਿਹੜਾ ਆ ਜ਼ਮੀਨ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ ਅਤੇ ਅੰਦਰੂਨੀ ਖੇਤਰਾਂ ਤੱਕ ਜਿਹੜਾ ਉਹ ਕਹਿੰਦੇ ਜਾ ਸਕਦਾ ਆ। ਜਿਹੜੇ ਮੀਟੀਓਰੋਲੋਜਿਸਟ ਹੈਗੇ ਆ, ਵੈਦਰ ਵਾਲੇ ਆ, ਉਹਨਾਂ ਨੇ ਚੇਤਾਵਨੀ ਦਿੱਤੀ ਹੈ ਜਿਹੜੇ ਵੀ ਇਸ ਤੱਟ ਦੇ ਉੱਤੇ ਰਹਿੰਦੇ ਨੇ ਵੀ ਪਾਣੀ ਕਾਫੀ ਜ਼ਿਆਦਾ 11-11 ਫੁੱਟ ਤੱਕ ਜਿਹੜਾ ਪਾਣੀ ਆ ਉਸ ਉਹ ਜਿਹੜਾ ਚੜ੍ਹ ਕੇ ਜਿਹੜਾ ਉਹ ਆ ਸਕਦਾ, ਵੀ ਇੰਨਾ ਉੱਚਾ ਜਿਹੜਾ ਹੋਊਗਾ। ਪਰ ਕਹਿੰਦੇ ਵੀ ਨਾਲ ਦੇ ਨਾਲ 100 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਅਤੇ 12 ਤੋਂ 20 ਇੰਚ ਤੱਕ ਜਿਹੜੀ ਮੀਂਹ ਆ ਉਹ ਵੀ ਉੱਧਰਲੇ ਪਾਸੇ ਪੈ ਸਕਦਾ। ਅਜੇ ਕੁਛ ਹਫ਼ਤੇ ਪਹਿਲਾਂ ਹੀ ਹਰੀਕੇਨ ਲੌਰਾ ਜਿਹੜਾ ਆ ਉਹ ਉੱਥੇ ਆਇਆ ਸੀ, ਜਿਸ ਨੇ ਆਪਣੇ ਪੱਧਰ ਦੇ ਉੱਤੇ ਵੱਖਰੀ ਜਿਹੜੀ ਤਬਾਹੀ ਆ ਉਹ ਮਚਾਈ ਸੀ। ਜੀ, ਅਗਲੀ ਖਬਰ ਜਿਹੜੀ ਆ ਨਿਕੋਲਾ ਨੂੰ ਲੈ ਕੇ ਹੈਗੇ ਆ। ਨਿਕੋਲਾ ਜਿਹੜੀ ਇਲੈਕਟ੍ਰਿਕ ਟਰੱਕਾਂ ਦੀ ਕੰਪਨੀ ਸੀ, ਉਸ ਦੇ ਸੰਬੰਧ ਦੇ ਵਿੱਚ ਕਾਫੀ ਕਹਿੰਦੇ ਫਰਾਡ ਹੋਇਆ ਸੀ ਅਤੇ ਉਹਨਾਂ ਦੇ ਸਟਾਕ ਬਹੁਤ ਡਾਊਨ ਚੱਲ ਗਏ ਸੀ। ਉਹਦੇ ਸੰਬੰਧ ਦੇ ਵਿੱਚ SEC ਸਿਕਿਉਰਿਟੀਜ਼ ਐਕਸਚੇਂਜ ਕਮਿਸ਼ਨ ਅਤੇ ਡਿਪਾਰਟਮੈਂਟ ਆਫ ਜਸਟਿਸ ਉਹ ਹੁਣ ਇਨਵੈਸਟੀਗੇਟ ਕਰ ਰਹੇ ਹੈਗੇ ਆ ਵੀ ਉਹਨਾਂ ਨੇ ਜਿਹੜੇ CEO ਆ ਜਾਂ ਹੋਰ ਇੰਪਲਾਈਜ਼ ਆ ਉਹਨਾਂ ਨੇ ਕਿਤੇ ਜਿਹੜੀ ਹੇਰਾਫੇਰੀ ਤਾਂ ਨਹੀਂ ਕੀਤੀ ਜਿਹਦੇ ਨਾਲ ਜਿਹੜਾ ਆ ਇੰਨੇ ਸਟਾਕ ਥੱਲੇ ਗਏ ਇੱਕਦਮ, ਅਤੇ ਜਿਹੜੇ ਲੋਕਾਂ ਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਆਪਣੇ ਲੂਜ਼ ਕਰ ਲਏ।
ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਜਿਹੜੇ ਇੰਸਪੈਕਟਰ ਜਨਰਲ ਆ ਉਹਨਾਂ ਨੇ ਫੀਮਾ ਨੂੰ ਕਾਫੀ ਕਹਿੰਦੇ ਝਾੜ ਉਹ ਪਾਈ ਆ। ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਕਹਿੰਦੇ ਆ ਉਹ ਦਸਾਂ ਹੀ ਹਜ਼ਾਰਾਂ ਲੋਕਾਂ ਨੂੰ ਜਿਨ੍ਹਾਂ ਦੇ ਘਰ ਬਾਰ-ਬਾਰ ਫਲੱਡ ਹੋ ਰਹੇ ਸੀ ਉਹਨਾਂ ਨੂੰ ਮਦਦ ਪਹੁੰਚਾਉਣ ਦੇ ਵਿੱਚ ਨਾਕਾਮਯਾਬ ਰਹੀ ਆ। ਆਫਿਸ ਆਫ ਇੰਸਪੈਕਟਰ ਜਨਰਲ ਜਿਹੜਾ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਧੀਨ ਆਉਂਦਾ ਆ ਉਹਨਾਂ ਨੇ ਇਹ ਜਿਹੜੀ ਰਿਪੋਰਟ ਆ ਉਹ ਪੇਸ਼ ਕੀਤੀ ਆ। 2004 ਦਾ ਇੱਕ ਕਾਨੂੰਨ ਹੈਗਾ ਜਿਹੜਾ ਕਿ ਫੀਮਾ ਨੂੰ ਇਹ ਰਿਕਵਾਇਰ ਕਰਦਾ ਆ ਜ਼ਰੂਰੀ ਕਰਦਾ ਹੈ ਉਹਨਾਂ ਦੇ ਲਈ ਵੀ ਉਹਨਾਂ ਘਰਾਂ ਦੀ ਲਿਸਟ ਜਿਹੜੀ ਉਹ ਬਣਾ ਕੇ ਰੱਖੀ ਜਾਵੇ ਜਿਹੜੇ ਬਾਰ-ਬਾਰ ਜਿਹੜੇ ਉਹ ਫਲੱਡ ਹੁੰਦੇ ਆ ਅਤੇ ਕਹਿੰਦੇ ਵੀ ਉਹਨਾਂ ਨੂੰ ਫੈਡਰਲ ਅਸਿਸਟੈਂਸ ਦੇਣ ਦੇ ਵਿੱਚ ਪ੍ਰਾਇਓਰਟੀ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਆ। ਪਰ ਫੀਮਾ ਦੀ ਲਿਸਟ ਕਹਿੰਦੇ ਆ ਉਸ ਦੇ ਵਿੱਚ ਗਲਤੀਆਂ ਹੀ ਗਲਤੀਆਂ ਉਸ ਦੇ ਨਾਲ ਭਰੀ ਪਈ ਸੀਗੀ ਅਤੇ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਜਿਹੜੇ 38,000 ਇਸ ਲਿਸਟ ਦੇ ਵਿੱਚ ਘਰ ਸੀਗੇ ਉਹਨਾਂ ਨੂੰ ਇਸ ਦੇ ਵਿੱਚ ਕੁਛ ਵੀ ਨਹੀਂ ਮਿਲਿਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਫੀਮਾ ਨੂੰ ਜਿਹੜੀ ਉਸ ਦੀ ਓਵਰਸੀ ਕਰਦੀ ਉਸ ਦੀ ਦੇਖ ਰੇਖ ਕਰਦੀ ਆ ਅਤੇ ਉਹਨਾਂ ਦੇ ਹੀ ਇੰਸਪੈਕਟਰ ਜਨਰਲ ਨੇ ਇਹ ਹੁਣ ਤਰੁੱਟੀਆਂ ਜਿਹੜੀਆਂ ਫੀਮਾ ਦੇ ਕੰਮਕਾਜ ਦੇ ਵਿੱਚ ਲੱਭੀਆਂ ਆ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਸਿਟੀ ਕਹਿੰਦੇ ਪਈ ਦੂਜੀ ਵਾਰੀ ਫਿਰ ਤਿਆਰੀ ਕਰ ਰਹੀ ਹੈਗੀ ਆ ਜੇ ਸੈਕੰਡ ਵੇਵ ਜਿਹੜੀ ਕਰੋਨਾ ਵਾਇਰਸ ਦੀ ਆਉਂਦੀ ਆ ਅਤੇ ਕਹਿੰਦੇ ਇਹ ਬਹੁਤ ਜ਼ਿਆਦਾ ਹੀ ਖਤਰਨਾਕ ਹੋ ਸਕਦੀ ਹੈਗੀ ਆ। ਸਾਰਿਆਂ ਨੂੰ ਪਤਾ ਹੈ ਵੀ ਨਿਊਯਾਰਕ ਦੇ ਵਿੱਚ ਕਹਿੰਦੇ ਵੀ 70% ਕਰੋਨਾ ਵਾਇਰਸ ਦੇ ਕੇਸ ਵਧਣ ਤੋਂ ਰੁਕ ਗਏ ਸੀ ਕਿਉਂਕਿ ਉਹਨੇ ਪੂਰੀ ਦੀ ਪੂਰੀ ਜਿਹੜਾ ਸ਼ਹਿਰ ਆ ਉਸ ਨੂੰ ਸ਼ਟ ਡਾਊਨ ਕਰ ਦਿੱਤਾ ਸੀ। ਹੁਣ ਇਹ ਕੇਸ JP ਮੋਰਗਨ ਤੋਂ ਆਇਆ ਉਹ ਤੋਂ ਲੱਗਦਾ ਆ ਵੀ ਕਹਿੰਦੇ ਵੀ ਉੱਥੇ ਜਿਹੜੇ ਕੇਸ ਆ ਉਹਨਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਡਿਪਾਰਟਮੈਂਟ ਆਫ ਹੈਲਥ ਅਤੇ ਮੈਂਟਲ ਹਾਈਜੀਨ ਜਿਹੜੀ ਨਿਊਯਾਰਕ ਦੇ ਵਿੱਚ ਹੈਗੀ ਆ ਉਹ ਦੋਨੋਂ ਹੀ ਕੋਲੰਬੀਆ ਯੂਨੀਵਰਸਿਟੀ ਅਤੇ ਨਿਊਯਾਰਕ ਯੂਨੀਵਰਸਿਟੀ ਦੇ ਨਾਲ ਰਲ ਕੇ ਕੰਮ ਕਰ ਰਹੇ ਆ ਕਿਉਂਕਿ ਹੁਣ ਦੁਬਾਰਾ ਕਿ ਉੱਥੇ ਯੂਨੀਵਰਸਿਟੀਜ਼ ਵੀ ਖੁੱਲ੍ਹ ਰਹੀਆਂ, ਕਾਲਜਸ ਵੀ ਖੁੱਲ੍ਹ ਰਹੇ ਹੈਗੇ ਆ, ਰੈਸਟੋਰੈਂਟਸ ਵੀ ਖੁੱਲ੍ਹ ਰਹੇ ਆ। ਸੋ ਲੱਗਦਾ ਆ ਕਹਿੰਦੇ ਵੀ ਕਰੋਨਾ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਉੱਥੇ ਵੱਧ ਸਕਦੀ ਆ। ਜੀ ਵੈਲਸ ਫਾਰਗੋ ਨੇ ਚੇਤਾਵਨੀ ਦਿੱਤੀ ਆ ਕਹਿੰਦੇ ਵੀ ਜਿਹੜੀ ਮਾਰਕੀਟ ਦੇ ਵਿੱਚ ਵੋਲੇਟਿਲਿਟੀ ਆ ਜਿਹੜੀ ਉਤਾਰ ਚੜ੍ਹਾਵ ਆ ਉਹ ਜ਼ਿਆਦਾ ਵੱਧ ਸਕਦਾ ਆ ਇਲੈਕਸ਼ਨ ਡੇ ਤੋਂ ਬਾਅਦ ਦੇ ਵਿੱਚ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਇਕੋਨਮੀ ਦੇ ਵਿੱਚ ਵੀ ਆਪਾਂ ਦੇਖਿਆ ਹੀ ਆ ਵੀ ਕਿਸ ਪੱਧਰ ਦੇ ਉੱਤੇ ਅਨਇੰਪਲੋਇਮੈਂਟ ਜਿਹੜੀ ਆ ਉਹ ਹੈਗੀ ਆ ਪਰ ਫਿਰ ਵੀ ਉਸ ਦੇ ਬਾਵਜੂਦ ਓਵਰਆਲ ਜਿਹੜੀ ਸਟਾਕ ਮਾਰਕੀਟ ਆ ਉਹ ਪੋਜ਼ੀਟਿਵ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ। ਬਹੁਤ ਸਾਰੇ ਲੋਕਾਂ ਦਾ ਮਾਹਰਾਂ ਦਾ ਮੰਨਣਾ ਹੈ ਵੀ ਇਲੈਕਸ਼ਨ ਡੇ ਤੱਕ ਇੱਦਾਂ ਦੀ ਚੀਜ਼ ਜਿਹੜੀ ਉਹ ਚੱਲੇਗੀ ਪਰ ਜਿੱਦਾਂ ਹੀ ਜਦੋਂ ਇਲੈਕਸ਼ਨ ਜਿਹੜੀ ਹੋ ਜਾਂਦੀ ਹੈ ਜਿੱਤ ਹਾਰ ਦਾ ਪਤਾ ਲੱਗ ਜਾਂਦਾ ਆ ਫਿਰ ਚਾਹੇ ਰਿਪਬਲਿਕਨ ਆਉਂਦੇ ਨੇ ਅਤੇ ਚਾਹੇ ਡੈਮੋਕਰੇਟ ਆਉਂਦੇ ਨੇ ਵੀ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਮਾਰਕੀਟ ਆ ਉਹ ਥੱਲੇ ਵੱਲ ਨੂੰ ਰੁੱਖ ਕਰ ਸਕਦੀ ਆ। ਸੋ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਚੇਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਵੀ ਸਟਾਕਸ ਦੇ ਵਿੱਚ ਇਨਵੈਸਟ ਕਰਨਾ ਆ ਵੀ ਉਹ ਇਸ ਰਿਸਕ ਤੋਂ ਜਿਹੜੇ ਉਹ ਜਾਣੂ ਰਹਿਣ। ਉੱਧਰ ਹਰਜੋਤ ਸਿੰਘ ਜੀ ਯੂਨੀਵਰਸਿਟੀ ਆਫ ਮਜ਼ੂਰੀ ਆ ਉਹਨਾਂ ਦੇ ਦੁਆਰਾ 2 ਵਿਦਿਆਰਥੀ ਆ ਉਹਨਾਂ ਨੂੰ ਐਕਸਪੈਲ ਕਰ ਦਿੱਤਾ ਆ। ਹਾਲ ਦੀ ਘੜੀ ਯੂਨੀਵਰਸਿਟੀ ਤੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਅਤੇ 3 ਨੂੰ ਜਿਹੜਾ ਸਸਪੈਂਡ ਕੀਤਾ ਗਿਆ ਆ ਕਿਉਂਕਿ ਉਹਨਾਂ ਨੇ ਕਰੋਨਾ ਵਾਇਰਸ ਦੇ ਜਿਹੜੇ ਕਾਨੂੰਨ ਆ ਨਿਯਮ ਆ ਉਹਨਾਂ ਦੀ ਉਲੰਘਣਾ ਜਿਹੜੀ ਉਹ ਕੀਤੀ ਸੀਗੀ। ਆਲਰੇਡੀ ਆਪਾਂ ਦੇਖਿਆ ਵੀ ਕਈ ਵੀਡੀਓਜ਼ ਤਸਵੀਰਾਂ ਅਤੇ ਰਿਪੋਰਟਸ ਸਾਹਮਣੇ ਆ ਰਹੀਆਂ ਵੀ ਜਿਨ੍ਹਾਂ ਕਈ ਵਿਦਿਆਰਥੀਆਂ ਨੂੰ ਆਲਰੇਡੀ ਕਰੋਨਾ ਵਾਇਰਸ ਹੋਇਆ ਸੀ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਉਹ ਵੀ ਕਰੋਨਾ ਵਾਇਰਸ ਪੋਜ਼ੀਟਿਵ ਆ ਫਿਰ ਵੀ ਉਹ ਬਹੁਤ ਸਾਰੀਆਂ ਪਾਰਟੀਜ਼ ਆ ਉਹਨਾਂ ਨੂੰ ਅਟੈਂਡ ਕਰਦੇ ਰਹੇ ਜਿਹਦੇ ਕਰਕੇ ਹੋਰ ਕਈ ਬੱਚਿਆਂ ਦੇ ਵਿੱਚ ਵਿਦਿਆਰਥੀਆਂ ਦੇ ਵਿੱਚ ਕਰੋਨਾ ਵਾਇਰਸ ਫੈਲ ਚੁੱਕਾ ਆ। ਯੂਨੀਵਰਸਿਟੀ ਆਫ ਮਜ਼ੂਰੀ ਦੇ ਵਿੱਚ ਕਹਿੰਦੇ ਵੀ ਜਦੋਂ ਤੋਂ ਉਹਨਾਂ ਨੇ ਸ਼ੁਰੂ ਕੀਤਾ ਹੈ ਟਰੈਕਿੰਗ ਸ਼ੁਰੂ ਕੀਤੀ ਹੈ ਮਿਡ ਅਗਸਤ ਤੋਂ ਬਾਅਦ ਦੇ ਵਿੱਚ ਹੁਣ ਤੱਕ 1347 ਵਿਦਿਆਰਥੀ ਆ ਉਹਨਾਂ ਨੇ ਕਰੋਨਾ ਵਾਇਰਸ ਪੋਜ਼ੀਟਿਵ ਜਿਹੜੇ ਉਹ ਪਾਏ ਜਾ ਚੁੱਕੇ ਹੈਗੇ ਆ ਅਤੇ ਸਟੂਡੈਂਟਸ ਨੂੰ ਕਹਿੰਦੇ ਵੀ ਉਹ ਰਿਕੁਆਇਰਡ ਹੈਗਾ ਵੀ ਉਹ ਖੁਦ ਆਪਣੇ ਟੈਸਟ ਰਿਜ਼ਲਟਸ ਆ ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦੱਸਣ ਆਪਣੇ ਕੁਛ ਹੀ ਘੰਟਿਆਂ ਦੇ ਵਿੱਚ ਜਦੋਂ ਉਹ ਡਾਇਗਨੋਜ਼ ਹੁੰਦੇ ਆ। ਹੁਣ ਦੇਖੋ 2 ਵਿਦਿਆਰਥੀਆਂ ਨੇ ਇਹ ਚੀਜ਼ ਕਰਦੇ ਕਰਦੇ ਹੁਣ ਆਪਣਾ ਕਰੀਅਰ ਤਾਂ ਜਿਹੜਾ ਉਹ ਜ਼ਰੂਰ ਖਰਾਬ ਭਵਿੱਖ ਜਿਹੜਾ ਉਹ ਕਰ ਲਿਆ ਹੈਗਾ ਆ। ਜੀ ਕੈਨੇਡਾ ਦੇ ਵਿੱਚ ਇੱਕ ਸਿੱਖ ਗਰੁੱਪ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਜਿਹੜਾ ਟਵਿੱਟਰ ਨੇ ਪਿਛਲੇ ਦਿਨਾਂ ਦੇ ਵਿੱਚ ਜੂਨ 1984 ਅਤੇ ਜਸਵੰਤ ਸਿੰਘ ਖਾਲੜਾ ਦੇ ਸੰਬੰਧ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀਆਂ ਪੋਸਟ ਸੀਗੀਆਂ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਜਿਹੜੀਆਂ ਪਾਈਆਂ ਗਈਆਂ ਸੀਆਂ ਉਹਨਾਂ ਨੂੰ ਸੈਂਸਰ ਕਰ ਦਿੱਤਾ ਗਿਆ ਸੀ। ਸੋ ਇਸ ਇਸ਼ੂ ਨੂੰ ਜਿਹੜਾ ਹੁਣ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਚੱਕਿਆ ਹੈਗਾ ਕਹਿੰਦੇ ਵੀ ਜਿਹੜਾ ਇੰਡੀਆ ਆ ਸ਼ਰੇਆਮ ਧੱਕਾ ਕਰ ਰਹੀ ਆ ਫਰੀਡਮ ਆਫ ਸਪੀਚ ਦੇ ਉੱਤੇ ਜਿਹੜਾ ਇੱਕ
ਇੱਕ ਤਰ੍ਹਾਂ ਦੇ ਨਾਲ ਬੈਨ ਲਾ ਰਹੀ ਆ। ਕਹਿੰਦੇ ਵੀ ਜਿਹੜਾ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ ਅਤੇ ਜਿਹੜੀ ਸੈਕਰੀਫਾਈਸ ਆ ਖਾਲੜਾ ਦੀ, ਜਸਵੰਤ ਸਿੰਘ ਖਾਲੜਾ ਹੋਣਾ ਦੀ, ਉਹਦੇ ਸੰਬੰਧ ਦੇ ਵਿੱਚ ਜਿਹੜੀ ਪੋਸਟ ਸੀਗੀ, ਸੋ ਉਸ ਨੂੰ ਜਿਹੜਾ ਇੰਡੀਆ ਗਵਰਨਮੈਂਟ ਵੱਲੋਂ ਟਵਿੱਟਰ ਨੂੰ ਕਹਿ ਕੇ ਬਲੌਕ ਕੀਤਾ ਗਿਆ ਸੀ। ਸੋ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਹੁਣ ਕਹਿ ਰਿਹਾ ਵੀ ਕੈਨੇਡੀਅਨ ਗਵਰਨਮੈਂਟ ਨੂੰ ਕਰਨੀ ਚਾਹੀਦੀ ਹੈਗੀ ਆ। ਸੋ ਗਲੋਬਲ ਅਫੇਅਰ ਕੈਨੇਡਾ ਹਜੇ ਤੱਕ ਉਹਨਾਂ ਨੇ ਕੋਈ ਕਮੈਂਟ ਇਹਦੇ ਸੰਬੰਧ ਵਿੱਚ ਨਹੀਂ ਕੀਤਾ। ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਜਾਂਦੇ ਜਾਂਦੇ ਸਟਾਕ ਮਾਰਕੀਟ ਦਾ ਹਾਲ ਦੱਸਦੇ ਜਾਈਏ। ਡਾਓ ਜੋਨਸ ਅੱਜ ਤਕਰੀਬਨ ਕੱਲ੍ਹ ਵਾਲੀ ਹੀ ਸਥਿਤੀ ਦੇ ਉੱਤੇ ਰਿਹਾ, 2 ਪੁਆਇੰਟਾਂ ਦਾ ਇਜ਼ਾਫਾ ਹੋਇਆ, 27,995 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 133 ਪੁਆਇੰਟ ਵਧੇ, 11,190 ਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 17 ਪੁਆਇੰਟਾਂ ਦਾ ਵਾਧਾ, 3401 ਦੇ ਉੱਤੇ ਮਾਰਕੀਟ ਇਹ ਕਲੋਜ਼ ਹੋਈ। ਉੱਧਰ ਸੋਨੇ ਦੀ ਕੀਮਤ $1961 ਪ੍ਰਤੀ ਆਉਂਸ ਰਹੀ। ਇੱਕ US ਦੀ ਕੀਮਤ ਕੈਨੇਡਾ ਡਾਲਰ ਦੇ ਮੁਤਾਬਕ ਦੇਖੀ ਜਾਵੇ ਤਾਂ $1 1.31 ਜਿਹੜੀ ਰਹੀ ਹੈਗੀ ਆ। ਇੱਕ US ਦੇ ਬਰਾਬਰ ਇੰਡੀਅਨ ਰੁਪਈਆਂ ਦੀ ਜੇ ਗੱਲ ਕਰਦੇ ਜਾਈਏ ₹73.59 ਰਹੀ ਆ। ਜੀ, ਅਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।